ਸਾਡੇ ਮਾਨਸਾ ਦੀ ਬਦਕਿਸਮਤੀ ਹੈ ਕਿ ਸਾਨੂੰ ਇੰਨੇ ਟਾਈਮ ਬਾਅਦ ਕੋਈ ਮੰਤਰੀ ਮਿਲਿਆ ਜੀ। ਜੇ ਮਸਾਂ ਕੋਈ ਮੰਤਰੀ ਬਣਿਆ ਸੀ ਤਾਂ ਉਹਨੇ ਆਹ ਕੰਮ ਕਰਕੇ ਸਾਡੇ ਲੋਕਾਂ ਦਾ ਮਾਣ ਤੋੜਿਆ। ਕਿਤੇ ਸਾਡਾ ਮਾਨਸਾ ਮਸ਼ਹੂਰ ਸੀ ਇੱਥੋਂ ਦੇ ਲੋਕਾਂ ਕਰਕੇ, ਜਿਨ੍ਹਾਂ ਨੇ ਇੱਥੋਂ ਐਡਾ ਨਾਮ ਕਮਾਇਆ। ਇਹਨਾਂ ਪਿੰਡਾਂ 'ਚ ਉੱਠ ਕੇ ਦੁਨੀਆ ਪੱਧਰ ਤੇ ਮੂਸਾ ਮਾਨਸਾ ਦਾ ਨਕਸ਼ੇ ਦੇ ਉੱਤੇ ਲੈ ਕੇ ਤੇ ਕਿਤੇ ਸਾਡਾ ਅੱਜ ਨਾਮ ਬਦਨਾਮ ਹੋ ਰਿਹਾ 1% ਵਾਲਿਆਂ ਦੇ ਨਾਮ ਤੇ। ਦੁੱਖ ਹੋਇਆ, ਮਨ ਨੂੰ ਦੁੱਖ ਹੋਇਆ। ਨਹੀਂ, ਬੁਰਾ ਤਾਂ ਲੱਗਦਾ ਜੀ ਜਦੋਂ ਸਾਡੇ ਤੇ ਲੋਕ ਕਹਿੰਦੇ ਸੀਗੇ ਵੀ ਯਾਰ ਇਹ ਤਾਂ ਤੁਸੀਂ ਗਲਤ ਹੋ, ਇਹ ਸਹੀ ਹੈ। ਸਾਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਯਾਰ ਹਾਂ ਹੁਣ ਦੇਖੋ, ਜੇ ਤੁਸੀਂ ਸਪੀਚ ਮੇਰੀ ਸੁਣੋਗੇ ਤਾਂ ਮੈਂ ਇੱਕ ਗੱਲ ਉਹਨਾਂ ਨੂੰ ਕਹੀ ਸੀ ਕਿ ਝੰਡਿਆਂ ਡੰਡੀਆਂ ਪਿੱਛੇ ਨਾ ਜਾਓ। ਝੰਡੀਆਂ ਪਿੱਛੇ ਫਲਾਨੀ ਪਾਰਟੀ ਚੰਗੀ ਹੈ ਜੀ, ਫਲਾਨੀ ਮਾੜੀ, ਅਸੀਂ ਬੰਦਿਆਂ ਪਿੱਛੇ ਜਾਈਏ ਹਨਾ। ਹੁਣ ਪਾਰਟੀ ਤਾਂ ਅਸੀਂ ਲੋਕਾਂ ਦਾ ਜੋ ਚਲੋ ਯਾਨੀ ਕਿ ਸੱਦਾ ਲੋਕ ਕਹਿੰਦੇ ਪਾਰਟੀ ਚੰਗੀ ਚੁਣੀ, ਪਰ ਇਨਸਾਨ ਨਿਕਲ ਰਹੇ ਨੇ ਨਾ ਉਹ ਜਿਹੜਾ ਬੰਦਾ ਵੀ ਯਾਨੀ ਕਿ ਉਹਨੇ ਜਿਹੜੀਆਂ ਚੀਜ਼ਾਂ ਦੇਖਿਆ, ਪੈਸਾ ਦੇਖਿਆ ਹੁੰਦਾ ਹਨਾ, ਉਹ ਇਹੋ ਜਿਹੀ ਗਲਤੀ ਨਹੀਂ ਕਰਦਾ। ਪਹਿਲਾਂ ਜਿਹੜੇ ਬੰਦੇ ਦੇ ਇਲੈਕਸ਼ਨ 'ਚ ਪੈਸੇ ਲੱਗਦੇ ਆ ਪਹਿਲਾਂ ਉਹ ਆਪਦੇ ਪੂਰੇ ਕਰਦਾ, ਫਿਰ ਉਹ ਅੱਗੇ ਵੱਧਦਾ ਯਾਨੀ ਕਿ ਲੋਕਾਂ ਦੇ ਬਾਰੇ ਫਿਰ ਸੋਚੋ। ਪਹਿਲਾਂ ਅਗਲਾ ਕਹਿੰਦਾ ਵੀ ਮੈਂ ਆਪਦਾ ਘਾਟਾ ਪੂਰਾ ਕਰਾਂ। ਇੱਥੇ ਟਰੱਕ ਯੂਨੀਅਨ ਅਤੇ ਰਫਲਾਂ ਲੈ ਕੇ ਕਬਜ਼ਾ ਕਰ ਰਹੇ ਨੇ, ਕਿਤੋਂ ਫਰੌਤੀ ਮੰਗੀਆਂ ਜਾ ਰਹੀਆਂ ਨੇ, ਸਭ ਕੁਝ ਇੱਥੇ ਗੰਦ ਪਿਆ ਹੋਇਆ ਹਨਾ। ਜੇ ਤੁਸੀਂ ਬਹੁਤ ਨੇੜੇ, ਮੈਂ ਕਹਿੰਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਵੀ ਬੇਨਤੀ ਕਰਦਾ ਵੀ ਇੱਕ ਜੇ ਤੁਸੀਂ ਵੱਡਾ ਲੈਂਸ ਲਾ ਕੇ, ਇੱਕ ਚਸ਼ਮਾ ਲਾ ਕੇ ਜੇ ਬਹੁਤ ਕਰੀਬ ਤੋਂ ਦੇਖੋਗੇ ਤਾਂ ਇਹ ਉਹੀ ਲੋਕ ਨੇ ਜੋ ਕਬਜ਼ਿਆਂ ਵਾਲੇ, ਜੋ ਪਾਰਟੀਆਂ ਜ਼ਰੂਰ ਚੇਂਜ ਹੋਈ ਗਈਆਂ ਪਰ ਗੁੰਡੇ ਬਦਮਾਸ਼ ਲੋਕ ਜਿਹੜੇ ਪਹਿਲਾਂ ਵੀ ਉਹ ਕੰਮ ਕਰਦੇ ਸੀ, ਹੁਣ ਉਹਨਾਂ ਨੇ ਦੂਜੀਆਂ ਪਾਰਟੀਆਂ ਨੇ ਜਿਹੜੀ ਸਰਕਾਰ ਉਹਦਾ ਸਹਾਰਾ ਲੈ ਲਿਆ। ਸਟਿੰਗ ਆਪਰੇਸ਼ਨ ਮੈਂ ਦਿਖਾ ਦੂੰ ਵੀਡੀਓ ਤਾਂ ਸਾਡੇ ਕੋਲ 20 ਵੀਡੀਓ ਪਈਆਂ ਨੇ, ਠੀਕ ਹੈ ਨਾ, ਵੀ ਜਿੱਥੇ ਰਫਲਾਂ ਲੈ ਕੇ ਜਾਂਦੇ ਨੇ, ਟਰੱਕ ਯੂਨੀਅਨ ਤੇ ਕਬਜ਼ੇ ਦੀ ਗੱਲ ਹੋ ਗਈ, ਧੱਕਾ ਹੋ ਗਿਆ, ਆ ਥਰਮਲ ਦੇ ਵਿੱਚ ਦਫ਼ਤਰ ਖੋਲਣ ਦੀ ਗੱਲ ਹੋ ਗਈ, ਮੈਂ ਦਿਖਾ ਦਿੰਦਾ ਵੀਡੀਓ। ਸਟਿੰਗ ਆਪਰੇਸ਼ਨ ਤਾਂ ਮੈਂ ਦੇ ਦਿੰਦਾ ਜੀ ਤੁਹਾਨੂੰ, ਪਰ ਗੱਲ ਇਹ ਹੈ ਵੀ ਜੇ ਕੋਈ ਐਕਸ਼ਨ ਹੁੰਦਾ ਤਾਂ ਉਹ ਕਿਸੇ ਵਜ੍ਹਾ ਕਰਕੇ ਹੀ ਹੁੰਦਾ। ਕੋਈ ਗੱਲ ਨਹੀਂ ਜੀ, ਅੱਜ ਨਹੀਂ ਆਉਣਗੀਆਂ ਤਾਂ ਫਿਰ ਕਦੇ ਫੇਰ ਸਾਹਮਣੇ ਆ ਜਾਣਗੀਆਂ। ਕਿਉਂਕਿ ਨਿੱਕੇ ਨਿੱਕੇ ਪੱਧਰ ਤੇ ਹੁਣ ਜਿਹੜੇ ਮੇਰੇ ਇੱਕ ਦੋ ਬੰਦੇ ਜਿਹੜੇ ਮਿੱਤਰ ਸੀਗੇ ਜਿਹੜੇ ਕੰਪੇਨ ਕਰਦੇ ਸੀ ਵਿਚਾਰੇ, ਉਹਨਾਂ ਨੂੰ ਧਮਕੀਆਂ ਗਈਆਂ ਜੀ। ਕੋਈ ਸ਼ੈਲਰ ਕੰਮ ਕਰਦਾ ਸੀ, ਸ਼ੈਲਰ ਵਾਲਿਆਂ ਦੇ ਟਰੱਕ ਨਹੀਂ ਜਾਣ ਦਿੱਤੇ ਕਿਉਂਕਿ ਟਰੱਕ ਯੂਨੀਅਨ ਤੇ ਇਹਨਾਂ ਦੇ ਕਬਜ਼ਾ ਸੀ। ਆ ਪਰਸੋਂ ਚੌਥੇ ਟਰੱਕ ਯੂਨੀਅਨ ਦੇ ਵਿੱਚ ਧਰਨਾ ਸੀ, ਉਹਨਾਂ ਦੀਆਂ ਗੱਡੀਆਂ ਨਹੀਂ ਲੈਣ ਦਿੱਤੀਆਂ ਗਈਆਂ। ਸੋ ਇਹ ਗੁੰਡਾਗਰਦੀ ਕਰ ਰਹੇ ਨੇ ਜੀ। ਕੱਲ ਨੂੰ ਵੋਟਾਂ ਦੁਬਾਰੇ ਫੇਰ ਪੈਣਗੀਆਂ, ਕੱਲ ਨੂੰ MP ਚੁਣਨੇ ਪੈਣਗੇ, ਉਦੋਂ ਬਾਅਦ ਫੇਰ ਮੁੱਖ ਮੰਤਰੀ ਬਣਾਉਣਾ ਪਊ, ਸਰਕਾਰ ਬਣਾਉਣੀ ਪਊ। ਸਾਨੂੰ ਪਾਰਟੀਆਂ ਪਿੱਛੇ ਲੱਗਣ ਨਾਲੋਂ ਬੰਦਿਆਂ ਨੂੰ ਬਚਣਾ ਚਾਹੀਦਾ ਹੈ ਕਿ ਬੰਦਾ ਕੌਣ, ਉਹਦਾ ਕਿਰਦਾਰ ਕੀ ਹੈ, ਘੱਟੋ ਘੱਟ ਉਹਦੇ ਪਿਛਲੇ 10 ਸਾਲਾਂ ਦੀ ਕ੍ਰੈਡੀਬਿਲਿਟੀ ਚੈੱਕ ਕਰਨੀ ਚਾਹੀਦੀ ਹੈ। ਮੈਂ ਕਿਉਂ ਖੜਾ ਹੋਇਆ ਸੀ ਉਦੋਂ ਕਿ ਵੀ ਮੈਨੂੰ ਐਂ ਸੀ ਵੀ ਚੱਲ ਠੀਕ ਹੈ ਯਾਰ, ਅਸੀਂ ਇਸ ਇਲਾਕੇ 'ਚ ਰਹਿੰਦੇ, ਜੇ ਇਸ ਇਲਾਕੇ ਦੀ ਨੁਮਾਇੰਦਗੀ ਕਰਾਂਗੇ ਚੰਗੇ ਤਰੀਕੇ ਨਾਲ, ਜਿਹੜੀ ਮਾਨਸਾ ਦੀ ਆਵਾਜ਼ ਸਟੇਟ ਤੱਕ ਨਹੀਂ ਸੀ ਪਹੁੰਚਦੀ ਉਹਨੂੰ ਵਿਸ਼ਵ ਪੱਧਰ ਤੱਕ ਪਹੁੰਚਾ ਸਕਦੇ ਹਾਂ, ਕਿਉਂਕਿ ਸਾਨੂੰ ਵਿਸ਼ਵ ਪੱਧਰ ਦੇ ਲੋਕ ਸੁਣਦੇ ਆ। ਠੀਕ ਹੈ, ਚਲੋ ਠੀਕ ਹੈ, ਲੋਕਾਂ ਨੂੰ ਫੈਸਲਾ ਕੁਝ ਹੋਰ ਸੀ, ਉਹਨਾਂ ਨੇ ਕੁਝ ਹੋਰ ਮੰਨਿਆ, ਪਰ ਇਹ ਗੱਲ ਹੈ ਵੀ ਸਾਡਾ ਕੰਮ ਵੀ ਉਹੀ ਹੈ ਜੋ ਆਹ ਸਰਕਾਰ ਕੰਮ ਕਰਨ ਵਾਸਤੇ ਬਣੇ। ਜੇ ਇਹਨਾਂ ਨੇ ਨਾ ਕਰਿਆ ਤਾਂ ਫਿਰ ਅਸੀਂ ਵੀ ਟਰਾਈ ਕਰਾਂਗੇ ਜੀ, ਕੋਈ ਗੱਲ ਨਹੀਂ। ਲੋਕਾਂ ਦੇ ਜਿੱਥੇ ਲੋਕਾਂ ਦਾ ਸਾਨੂੰ ਹੁਕਮ ਹੋ ਅਸੀਂ ਉਹਨਾਂ ਨਾਲ ਖੜਾਂਗੇ।